ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਅਤੇ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਇੱਕ ਆ ਜਿਹੜੀ ਆਪਾਂ ਵਿਸ਼ੇਸ਼ ਅਪਡੇਟ ਜਿਹੜੀ ਉਹ ਦੇਣ ਜਾ ਰਹੇ ਹਾਂ। ਸੋ ਸਾਰੇ ਜਾਣੇ ਜਿਹੜੇ ਹੁਣ ਭਾਰਤ ਨੂੰ ਜਾਣਾ ਚਾਹੁੰਦੇ ਆ ਉਹ ਇਸ ਅਪਡੇਟ ਨੂੰ ਧਿਆਨ ਦੇ ਨਾਲ ਜਿਹੜਾ ਉਹ ਸੁਣਨ। ਕੁਛ ਜਿਹੜੀਆਂ ਉਹਨਾਂ ਨੇ ਉੱਥੇ ਰਿਸਟ੍ਰਿਕਸ਼ਨਜ਼ ਕਹਿ ਲਓ ਵੀ ਘਟਾ ਦਿੱਤੀਆਂ ਹੈਗੀਆਂ। ਜਿਹੜੇ ਵੀ ਲੋਕ ਹੁਣ ਟਰੈਵਲ ਕਰਨਗੇ ਭਾਰਤ ਨੂੰ, ਇੰਡੀਆ ਨੂੰ ਜਿਨ੍ਹਾਂ ਨੇ ਜਾਣਾ ਉਹ ਜਿਹੜਾ ਇਸ ਨੂੰ ਧਿਆਨ ਦੇ ਨਾਲ ਸੁਣਨ। ਸੋ RT-PCR ਜਿਹੜਾ ਟੈਸਟ ਕਰਾਉਣਾ ਆ ਅਤੇ ਜਿਹੜਾ 7 ਦਿਨਾਂ ਦੀ ਹੋਮ ਕੁਆਰੰਟੀਨ ਆ ਜਿਹੜੀ ਮੈਂਡੇਟੋਰੀ ਸੀਗੀ, ਪਹਿਲਾਂ ਜ਼ਰੂਰੀ ਸੀ, ਲਾਜ਼ਮੀ ਸੀਗੀ, ਉਸ ਨੂੰ ਉਹਨਾਂ ਨੇ ਹੁਣ ਕੱਢ ਦਿੱਤਾ ਹੈਗਾ ਆ। 14 ਫਰਵਰੀ ਤੋਂ ਬਾਅਦ 'ਚ ਜਿਹੜੇ ਵੀ ਟਰੈਵਲਰਸ, ਇੰਟਰਨੈਸ਼ਨਲ ਟਰੈਵਲਰਸ ਇੰਡੀਆ ਨੂੰ ਜਾ ਰਹੇ ਨੇ, ਹੁਣ ਉਹਨਾਂ ਨੂੰ ਜਿਹੜਾ 72 ਘੰਟੇ ਵਾਲਾ RT-PCR ਟੈਸਟ ਸੀਗਾ ਉਹ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਜ਼ ਨਾਟ ਰਿਕਵਾਇਰਡ ਐਨੀ ਮੋਰ। ਪਰ ਸਾਰਿਆਂ ਨੂੰ ਜਿਹੜਾ ਫੁੱਲ ਵੈਕਸੀਨੇਸ਼ਨ ਸਰਟੀਫਿਕੇਟ ਆ ਉਹ ਦਿਖਾਉਣਾ ਲਾਜ਼ਮੀ ਹੋਵੇਗਾ। ਕਹਿੰਦੇ ਵੀ ਉਡਾਨ ਉਤਰਨ ਤੋਂ ਬਾਅਦ 'ਚ ਅਜੇ ਵੀ 2% ਜਿਹੜੇ ਟਰੈਵਲਰਸ ਆ ਉਹਨਾਂ ਦਾ ਰੈਂਡਮ ਟੈਸਟਿੰਗ ਜਿਹੜੀ ਆ ਇੰਟਰਨੈਸ਼ਨਲ ਟਰੈਵਲਰਸ ਦੀ ਉਹ ਹੋਵੇਗੀ। ਅਤੇ ਇੰਡੀਆ ਜਾਣ ਤੋਂ ਬਾਅਦ ਜਿਹੜਾ ਅੱਗੇ 7 ਦਿਨਾਂ ਦਾ ਲਾਜ਼ਮੀ ਜਿਹੜਾ ਹੋਮ ਕੁਆਰੰਟੀਨ ਕਰਨਾ ਪੈਂਦਾ ਸੀਗਾ ਉਹ ਵੀ ਹੁਣ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਦੋ ਅਹਿਮ ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਇੰਟਰਨੈਸ਼ਨਲ ਟਰੈਵਲਰਸ ਦੇ ਲਈ ਜਿਹੜੀਆਂ ਉਹ ਹਟਾ ਦਿੱਤੀਆਂ ਆ। ਸੋ ਇੰਡੀਆ ਨੇ ਆਪਣੀਆਂ ਗਾਈਡਲਾਈਨਸ ਆ ਉਹ ਰਿਵਾਈਜ਼ ਕੀਤੀਆਂ ਆ। 72 ਘੰਟੇ ਵਾਲਾ ਜਿਹੜਾ RT-PCR ਟੈਸਟ ਆ ਉਹ ਕਰਵਾਉਣ ਦੀ ਜ਼ਰੂਰਤ ਨਹੀਂ। ਇਹ ਸਾਰਾ ਕੁਛ 14 ਫਰਵਰੀ ਤੋਂ ਬਾਅਦ ਦੀਆਂ ਉਡਾਨਾਂ ਦੇ ਲਈ ਹੈਗਾ ਆ। ਅਤੇ ਨਾਲ ਨਾ ਹੀ ਜਿਹੜਾ ਆ ਉਹ ਹੁਣ ਤੁਹਾਨੂੰ 7 ਦਿਨਾਂ ਦਾ ਹੋਮ ਕੁਆਰੰਟੀਨ ਕਰਨ ਦੀ ਜ਼ਰੂਰਤ ਹੋਊਗੀ। ਤੁਹਾਨੂੰ ਫੁੱਲੀ ਵੈਕਸੀਨੇਟ ਹੋਣਾ ਲਾਜ਼ਮੀ ਹੋਵੇਗਾ ਜੇ ਤੁਸੀਂ ਇੰਡੀਆ ਨੂੰ ਟਰੈਵਲ ਕਰਨਾ ਚਾਹੁੰਦੇ ਹੈਗੇ ਆ। ਜੀ ਬਿਲਕੁਲ। ਸੋ ਉੱਥੇ ਦੀ ਜਿਹੜੀ ਮਿਨਿਸਟਰੀ ਆ ਉਹਦੇ ਮੁਤਾਬਕ ਇਹ ਦੱਸਿਆ ਗਿਆ ਹੈ, ਜਿਸ ਤਰ੍ਹਾਂ ਸੈਲਫ ਡੈਕਲੇਰੇਸ਼ਨ ਫਾਰਮ ਉਹਨਾਂ ਨੂੰ ਭਰਨਾ ਪਊਗਾ। ਉਹ ਸੁਵਿਧਾ ਵੈਬ ਪੋਰਟਲ ਹੈਗਾ ਆ, ਏਅਰ ਸੁਵਿਧਾ ਜਿਹੜਾ ਆ ਜੀ। ਅਤੇ ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਰੈਂਡਮ ਸੈਂਪਲਿੰਗ ਆ ਉਹ ਜ਼ਰੂਰ ਹੋਊਗੀ 2% ਲੋਕਾਂ ਦੀ ਜਦੋਂ ਏਅਰਪੋਰਟ 'ਤੇ ਜਾਂਦੇ ਆ, ਪਰ ਉਹ ਕਰਾ ਕੇ ਅਤੇ ਫਿਰ ਆਪਣੇ ਘਰਾਂ ਨੂੰ ਜਾ ਸਕਦੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਓਨਟਾਰੀਓ ਦੇ ਵਿੱਚ ਆਪਣੇ ਜਿਹੜੇ ਨਾਲ ਦਾ ਮੁਲਕ ਹੈਗਾ, ਗੁਆਂਢੀ ਮੁਲਕ ਕੈਨੇਡਾ, ਉੱਥੇ ਟਰੱਕਰਸ ਪ੍ਰੋਟੈਸਟ ਨੂੰ ਲੈ ਕੇ ਓਨਟਾਰੀਓ ਦੇ ਸੂਬੇ ਨੇ, ਪ੍ਰੋਵਿੰਸ ਨੇ ਜਿਹੜੀ ਸਟੇਟ ਆਫ ਐਮਰਜੈਂਸੀ ਜਿਹੜੀ ਕਹਿੰਦੇ ਆ ਉਹ ਘੋਸ਼ਿਤ ਕਰ ਦਿੱਤੀ ਹੈਗੀ ਆ। ਸੋ ਡੈਮੋਸਟ੍ਰੇਸ਼ਨਜ਼ ਲਗਾਤਾਰ ਪਿਛਲੇ ਵੀਕ ਤੋਂ ਵੀ ਵੱਧ ਜਿਹੜੀਆਂ ਉਹ ਚੱਲ ਰਹੀਆਂ ਆ। ਓਟਾਵਾ ਅਤੇ ਜਿਹੜਾ ਵਿੰਡਸਰ ਅੰਬੈਸਡਰ ਬ੍ਰਿਜ ਆ ਉਹ ਇਸ ਟਾਈਮ ਸ਼ਟ ਡਾਊਨ ਜਿਹੜਾ ਉਹ ਪਿਆ ਆ। US ਕੈਨੇਡਾ ਦਾ ਜਿਹੜਾ ਟਰੇਡ ਲਿੰਕ ਹੈਗਾ ਆ ਉਸ ਦੇ ਉੱਤੇ ਕਾਫੀ ਮੁਸ਼ਕਿਲਾਂ ਜਿਹੜੀਆਂ ਉਹ ਆ ਰਹੀਆਂ ਆ। ਸੋ ਉਸ ਦੇ ਚੱਲਦਿਆਂ ਕਹਿੰਦੇ ਆ ਵੀ ਹੁਣ ਇੱਕ ਤਾਂ ਉੱਥੇ ਉਹਨਾਂ ਨੇ ਇਹ ਸਟੇਟ ਆਫ ਐਮਰਜੈਂਸੀ ਜਿਹੜੀ ਘੋਸ਼ਿਤ ਕੀਤੀ ਆ। ਇੱਕ ਜਿਹੜੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਆ ਉਹਨਾਂ ਦੀ ਜਿਹੜੇ ਕੱਲ੍ਹ ਪਰਸੋਂ ਦੇ ਵਿੱਚ ਇੱਕ ਹਰਜੋਤ ਸਿੰਘ ਜੀ ਵੀਡੀਓ ਕੱਲ੍ਹ ਹੀ ਜਿਹੜੀ ਉਹ ਵਾਇਰਲ ਹੋਈ ਹੈ, ਜਿਸ ਦੇ ਵਿੱਚ ਉਹ ਕਹਿ ਰਹੇ ਆ ਵੀ ਜਿਹੜਾ ਪਾਸਪੋਰਟਸ ਵਾਲਾ ਚੱਕਰ ਆ ਵੈਕਸੀਨੇਸ਼ਨ ਪਾਸਪੋਰਟ ਵਾਲਾ ਉਸ ਨੂੰ ਜਲਦ ਹੀ ਜਿਹੜਾ ਉਹ ਖ਼ਤਮ ਕਰਨ ਜਾ ਰਹੇ ਹੈਗੇ ਆ। ਸੋ ਹੈਰਾਨੀ ਦੀ ਗੱਲ ਇਹ ਆ ਰਾਜਕਰਮੀਤ ਸਿੰਘ ਜੀ, ਹਜੇ ਤੱਕ ਵੀ ਜਿਹੜੇ ਟਰੱਕਰਸ ਆ ਉਹ ਰਿਕੁਐਸਟ ਕਰ ਰਹੇ ਵੀ ਸਾਡੇ ਨਾਲ ਗੌਰਮੈਂਟ ਦੇ ਆਫੀਸ਼ੀਅਲ ਗੱਲਬਾਤ ਕਰਨ, ਅਤੇ ਉਹ ਗੱਲਬਾਤ ਨਹੀਂ ਕਰ ਰਹੇ। ਬਲੇਮਬਾਜ਼ੀ ਜ਼ਰੂਰ ਚੱਲ ਰਹੀ ਆ। ਪਰ 5ਵਾਂ ਦਿਨ ਹੋ ਗਿਆ ਇਹ ਜਿਹੜਾ ਅੰਬੈਸਡਰ ਬ੍ਰਿਜ ਆ ਉਹ ਬੰਦ ਆ। ਇਕੱਲਾ ਉਹੀ ਨਹੀਂ, USA ਦੇ ਨਾਲ ਜਿੰਨੇ ਵੀ ਬਾਰਡਰ ਲੱਗਦੇ ਆ ਮੇਜਰ, ਨਾਰਥ ਡਕੋਟਾ ਵਾਲਾ, ਮੈਨੀਟੋਬਾ ਵਾਲਾ ਅਤੇ ਅਲਬਰਟਾ ਅਤੇ ਮੋਂਟੋਨਾ ਵਾਲਾ, ਉਹਨਾਂ ਨੂੰ 2-2 ਹਫ਼ਤੇ ਹੋ ਗਏ ਉੱਥੇ ਕਾਫੀ ਜ਼ਿਆਦਾ ਮੈਸਅਪ, ਪੂਰੀ ਤਰ੍ਹਾਂ ਬਲੌਕ ਹੈਗਾ। ਦੂਸਰੇ ਪਾਸੇ ਜਿਹੜਾ ਲਿਬਰਲ ਮੀਡੀਆ ਆ ਉਹ ਵੀ ਨਹੀਂ ਹਟਦਾ, ਅਤੇ ਜਿਹੜਾ ਕੰਜ਼ਰਵੇਟਿਵ ਮੀਡੀਆ ਆ ਉਹ ਵੀ ਪੂਰਾ ਜਿਹੜਾ ਹਵਾ ਦੇ ਰਿਹਾ। ਲਿਬਰਲ ਮੀਡੀਆ ਦੀ ਜੇ ਗੱਲ ਕਰਦੇ ਜਾਈਏ, ਸਾਡੇ CNN ਦੇ ਇੱਕ ਐਨਾਲਿਸਟ ਜੂਲੀਅਟ ਕੈਮ ਉਸ ਨੇ ਇੱਕ ਸ਼ੋਅ ਦੇ ਦੌਰਾਨ ਇਹ ਕਿਹਾ ਵੀ ਜਿੰਨੇ ਵੀ ਕੈਨੇਡੀਅਨ ਟਰੱਕਰਸ ਆ ਜਿਹੜੇ ਪ੍ਰੋਟੈਸਟ ਕਰ ਰਹੇ ਉਹਨਾਂ ਦੇ ਟਾਇਰ ਵੱਢ ਦੇਣੇ ਚਾਹੀਦੇ, ਉਹਨਾਂ ਦੇ ਟਰੱਕਾਂ ਦੇ ਟਾਇਰ ਸਲੈਸ਼ ਕਰ ਦੇਣੇ ਚਾਹੀਦੇ ਆ। ਬਾਅਦ ਦੇ ਵਿੱਚ ਫਿਰ ਉਸ ਨੂੰ ਮਾਫੀ ਵੀ ਮੰਗਣੀ ਪਈ, ਕਹਿੰਦੀ ਵੀ ਨਹੀਂ ਮੈਂ ਤਾਂ
ਇਸ ਕਰਕੇ ਕਿਹਾ ਸੀ ਵੀ ਪਬਲਿਕ ਸੇਫਟੀ ਦਾ ਵੱਡਾ ਇਸ਼ੂ ਹੈਗਾ ਆ, ਪਰ ਫਿਰ ਉਸਨੇ ਇਹ ਕਿਹਾ ਵੀ ਜਿਹੜਾ ਇਹ ਕੌਨਵੇ ਆ ਉਹਨੂੰ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਆ, ਤੇ ਪਰ ਸਿੰਸ ਇਕਨੋਮਿਕ ਤੇ ਸਿਕਿਉਰਿਟੀ ਇਸ਼ੂ ਇਸ ਕਰਕੇ ਮੈਂ ਕਿਹਾ ਸੀ, ਪਰ ਹੁਣ ਉਸਨੇ ਉਸ ਤੋਂ ਜਿਹੜੇ ਉਹ ਸ਼ਬਦ ਆ ਕਹਿੰਦੀ ਵੀ ਮੈਂ ਵਾਪਸ ਲੈਂਦੀ ਹਾਂ। ਜੀ ਬਿਲਕੁਲ, ਦੇਖੋ ਪ੍ਰੋਟੈਸਟ ਕਰਨ ਦਾ ਹੱਕ ਹਰ ਇੱਕ ਨੂੰ ਜਿਹੜਾ ਉਹ ਹੈਗਾ ਆ। ਵੈਕਸੀਨੇਸ਼ਨ ਦਾ ਜਿਹੜਾ ਮੈਂਡੇਟ ਆ ਉਸ ਨੂੰ ਲੈ ਕੇ ਪਤਾ ਨਹੀਂ ਉੱਥੋਂ ਦੀ ਸਰਕਾਰ ਕੋਈ ਗੱਲ ਕਰਨਾ ਚਾਹੁੰਦੀ ਆ ਜਾਂ ਨਹੀਂ ਕਰਨਾ ਚਾਹੁੰਦੀ, ਪਰ ਅਜੇ ਕੋਈ ਵੀ ਜਿਹੜੀ ਸਥਿਤੀ ਜਿਹੜੀ ਉਹ ਬਣੀ ਨਹੀਂ ਆ, ਬਲਕਿ ਇਨਫੈਕਟ ਆਪਾਂ ਦੇਖ ਰਹੇ ਹਾਂ ਵੀ ਸਟੇਟ ਆਫ ਐਮਰਜੈਂਸੀ ਜਿਹੜੀ ਜ਼ਰੂਰ ਉਹਨਾਂ ਨੇ ਉੱਥੇ ਰਿਸਪੌਂਸ ਦੇ ਵਜੋਂ ਜਿਹੜੀ ਲਾ ਦਿੱਤੀ। 2 ਵੀਕ ਹੋ ਗਏ ਆ ਉੱਥੇ ਜਿਹੜੇ ਉਹ ਚੱਲਦੇ ਆ। ਕਹਿੰਦੇ ਵੀ ਇਸ ਦੇ ਤਹਿਤ ਜਿਹੜੇ ਪ੍ਰੋਟੈਸਟਰ ਆ ਉਹਨਾਂ ਨੂੰ 1 ਸਾਲ ਤੱਕ ਦੀ ਜਿਹੜੀ ਜੇਲ੍ਹ ਅਤੇ $1,00,000 ਤੱਕ ਦਾ ਜਿਹੜਾ ਕੈਨੇਡੀਅਨ ਡਾਲਰ ਦਾ ਜਿਹੜਾ ਜੁਰਮਾਨਾ ਆ ਉਹ ਕੀਤਾ ਜਾ ਸਕਦਾ ਹੈਗਾ। ਫੋਰਡ ਹੋਣਾ ਨੇ ਕਿਹਾ ਵੀ ਇਹਦੇ ਜਿਹੜੇ ਨਤੀਜੇ ਆ ਉਹ ਕਾਫੀ ਸਵੀਅਰ ਜਿਹੜੇ ਉਹ ਹੋਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਨੇ ਜਿੰਨੇ ਵੀ ਅਮਰੀਕੀ ਹੈਗੇ ਆ ਯੂਕਰੇਨ ਦੇ ਵਿੱਚ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਵੀ ਤੁਸੀਂ ਉੱਥੋਂ ਨਿਕਲ ਜਾਓ, ਅਤੇ ਉਹਨਾਂ ਨੇ ਜਿਹੜੇ ਟਰੂਪਸ ਆ ਉਹ ਉੱਥੇ ਘੱਲਣੇ ਸ਼ੁਰੂ ਕਰ ਦਿੱਤੇ ਆ ਉਹਨਾਂ ਨੂੰ ਉੱਥੋਂ ਕੱਢਣ ਦੇ ਲਈ। ਸੋ ਕਹਿੰਦੇ ਵੀ ਜੇ ਜੰਗ ਲੱਗਦੀ ਹੈ ਤਾਂ ਵਰਲਡ ਵਾਰ ਵਰਗੀ ਜਿਹੜੀ ਗੱਲ ਆ ਸਥਿਤੀ ਉਹ ਜਿਹੜੀ ਉਹ ਬਣੇਗੀ। ਯੂਕਰੇਨ ਨੇ ਚਾਹੁੰਦਾ ਆ ਵੀ ਇਹ ਮਸਲਾ ਕੂਟਨੀਤਿਕ ਤੌਰ ਦੇ ਉੱਤੇ ਜਿਹੜਾ ਉਹ ਹੱਲ ਜਿਹੜਾ ਉਹ ਕੀਤਾ ਜਾਵੇ। ਬਾਈਡਨ ਹੋਣਾ ਨੇ NBC ਦੇ ਨਿਊਜ਼ ਦੇ ਜਿਹੜੇ ਐਂਕਰ ਹੈਗੇ ਲੈਸਟਰ ਹੋਲਟ ਉਹਨਾਂ ਦੇ ਨਾਲ ਇੰਟਰਵਿਊ ਦੇ ਦੌਰਾਨ ਕਿਹਾ ਅਮੈਰੀਕਨ ਸਿਟੀਜ਼ਨਸ ਸ਼ੁੱਡ ਲੀਵ ਨਾਓ, ਉੱਥੋਂ ਉਹਨਾਂ ਨੂੰ ਕੱਢਣ ਦੇ ਲਈ ਜਿਹੜਾ ਆ ਉਹਨਾਂ ਨੇ ਆਖਿਆ ਹੈਗਾ ਆ। ਸੋ ਕਹਿੰਦੇ ਵੀ ਅਸੀਂ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਦੇ ਨਾਲ ਨਹੀਂ ਡੀਲ ਕਰ ਰਹੇ, ਅਸੀਂ ਦੁਨੀਆ ਦੀ ਇੱਕ ਵਨ ਆਫ ਦਾ ਲਾਰਜੈਸਟ ਆਰਮੀ ਆ ਉਹਦੇ ਨਾਲ ਜਿਹੜੀ ਉਹ ਡੀਲ ਕਰ ਰਹੇ ਆ। ਇਹ ਸਿਚੁਏਸ਼ਨ ਬਹੁਤ ਕਰੇਜ਼ੀ ਜਿਹੜੀ ਆ ਉਹ ਬਣ ਸਕਦੀ ਆ ਅਤੇ ਬਹੁਤ ਵੱਖਰੀ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈਗੀ ਆ। ਜੀ, ਸੋ ਬਿਲਕੁਲ ਰਸ਼ੀਆ ਦੇ ਆਲਰੇਡੀ 1 ਲੱਖ ਫੌਜੀ ਹੈਗੇ ਅਤੇ ਲੇਟੈਸਟ ਰਿਪੋਰਟ ਆ ਰਹੀਆਂ ਉਹਨਾਂ ਨੇ ਹੋਰ ਟਰੂਪ ਯੂਕਰੇਨ ਦੇ ਲਾਗੇ ਮੂਵ ਕਰ ਦਿੱਤੇ ਹੈਗੇ ਆ। ਇਹ ਸੈਟੇਲਾਈਟਸ ਦੀਆਂ ਜਿਹੜੀਆਂ ਨਵੀਆਂ ਇਮੇਜਸ ਆਈਆਂ ਉਹਨਾਂ ਦੇ ਮੁਤਾਬਕ ਪਤਾ ਲੱਗਾ ਹੈਗਾ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਥਿੰਗਸ ਕੁਡ ਗੋ ਕ੍ਰੇਜ਼ੀ ਕੁਇਕਲੀ, ਅਤੇ ਮਾਸਕੋ ਨੇ ਇਹ ਕਿਹਾ ਵੀ ਸਾਡੀਆਂ ਡਿਮਾਂਡਸ ਜਿਹੜੀਆਂ ਸੀਗੀਆਂ ਉਹਨਾਂ ਦਾ ਜਿਹੜਾ ਰਿਸਪੌਂਸ ਨਾ ਆਉਣਾ ਇਹ ਇੱਕ ਤਰ੍ਹਾਂ ਨਾਲ ਡਿਸਰਿਸਪੈਕਟ ਹੈਗੀ ਆ। ਵੈਸਟਰਨ ਡਿਪਲੋਮੈਟਿਕ ਐਫਰਟਸ ਦੀ ਹਜੇ ਤੱਕ ਕੋਈ ਵੀ ਪ੍ਰੋਗਰੈਸ ਨਹੀਂ ਹੋ ਸਕੀ, ਅਤੇ ਰਸ਼ੀਆ ਵਾਲੇ ਕਹਿੰਦੇ ਆ ਵੀ ਵੈਸਟ ਵਾਲਿਆਂ ਨੂੰ ਕੋਈ ਕਲੂ ਨਹੀਂ ਹੈਗਾ ਵੀ ਯੂਕਰੇਨ ਦੇ ਵਿੱਚ ਕਿਉਂ ਸਟੈਂਡ ਆਫ ਇਹ ਹੈਗਾ ਆ। ਅੱਜ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਜਿਹੜੇ ਦੁਨੀਆ ਦੀਆਂ ਹੋਰ ਪਾਵਰਸ ਹੈਗੀਆਂ ਉਹਨਾਂ ਦੇ ਨਾਲ ਇੱਕ ਟੈਲੀਫੋਨ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਆ। ਬ੍ਰਿਟੇਨ ਦੇ ਨਾਲ ਕੈਨੇਡਾ, ਫਰਾਂਸ, ਜਰਮਨੀ, ਪੋਲੈਂਡ ਅਤੇ ਰੋਮਾਨੀਆ ਅਤੇ ਐਜ਼ ਵੈਲ ਐਜ਼ ਜਿਹੜੇ ਨਾਟੋ ਦੇ ਅਤੇ ਯੂਰਪੀਅਨ ਯੂਨੀਅਨ ਦੇ ਹੈੱਡ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਜਿਹੜੇ $7 ਬਿਲੀਅਨ ਦੇ ਫੰਡਸ ਜਿਹੜੇ ਫਰੀਜ਼ ਕੀਤੇ ਸੀਗੇ ਉਹਨਾਂ ਨੂੰ ਸਪਲਿਟ ਕਰਨ ਜਾ ਰਹੇ ਆ। ਕਹਿੰਦੇ ਵੀ ਇਹ ਜਿਹੜੇ ਫੰਡਸ ਆ 9/11 ਦੇ ਜਿਹੜੇ ਵਿਕਟਮਸ ਆ ਪੀੜਤ ਹੈਗੇ ਆ ਉਹਨਾਂ ਨੂੰ, ਅਤੇ ਅਫਗਾਨਿਸਤਾਨ ਦੇ ਵਿੱਚ ਹਿਊਮੈਨੀਟੇਰੀਅਨ ਇਨਸਾਨੀਅਤ ਦੇ ਤੌਰ ਦੇ ਉੱਤੇ ਜਿਹੜੀ ਰਾਸ਼ੀ ਘੱਲੀ ਜਾਣੀ ਆ ਉਸ ਦੇ ਵਿੱਚ ਵੰਡੇ ਜਾਣਗੇ। ਅੱਧੋ ਵੱਧ ਕਹਿੰਦੇ ਆ ਵੀ ਇਹ ਫੰਡਸ ਵਰਤੇ ਜਾਣਗੇ। ਇਹ ਜਿਹੜੀ ਸੈਂਟਰਲ ਗੌਰਮੈਂਟ ਜਿਹੜੀ ਕਾਬੁਲ ਦੇ ਵਿੱਚ ਕਲੈਪਸ ਹੋਈ ਸੀਗੀ ਉਸ ਦਾ ਇਹਨਾਂ ਨੇ ਫੰਡਸ ਉਸੇ ਟਾਈਮ ਜਿਹੜੇ ਫਰੀਜ਼ ਕਰ ਲਏ ਸੀਗੇ ਅਗਸਤ ਦੇ ਦਰਮਿਆਨ। ਅੱਧਾ ਜਿਹੜੀ ਉਹ ਰਾਸ਼ੀ ਆ ਜਿਨ੍ਹਾਂ ਦੇ ਫਰੀਜ਼ ਕੀਤੇ ਸੀ ਉਹਨਾਂ ਨੂੰ ਦੇਣੀ ਆ, ਅਤੇ ਅੱਧੀ ਜਿਹੜੀ ਰਾਸ਼ੀ ਉਸ ਦੇ ਵਿੱਚੋਂ 9/11 ਦੇ ਜਿਹੜੇ ਹਮਲੇ ਦੇ ਵਿੱਚ ਪੀੜਤ ਸੀਗੇ ਉਹਨਾਂ ਨੂੰ ਜਿਹੜੀ ਉਹ ਹੁਣ ਵੰਡੀ ਜਾਵੇਗੀ। ਸੋ ਨਿਊਯਾਰਕ ਟਾਈਮਸ ਨੇ ਇਹ ਜਿਹੜੀ ਕਹਿੰਦੇ ਵੀ ਸਭ ਤੋਂ ਪਹਿਲਾਂ ਰਿਪੋਰਟ ਕੀਤਾ ਆ ਵੀ ਰਾਸ਼ਟਰਪਤੀ ਬਾਈਡਨ ਇਹ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਜਲਦ ਹੀ ਜਾਰੀ ਕਰਨ ਜਾ ਰਹੇ ਹੈਗੇ ਨੇ। ਜੀ, ਅਗਲੀ ਖਬਰ ਫੀਨਿਕਸ ਤੋਂ ਆ ਰਹੀ ਆ। ਕੁਛ ਮਿੰਟ ਪਹਿਲਾਂ ਅੱਜ ਫੀਨਿਕਸ ਦੇ ਵਿੱਚ ਇੱਕ ਘਰ ਦੇ ਵਿੱਚ ਕਾਲ ਗਈ ਪੁਲਿਸ ਨੂੰ 911 'ਤੇ ਭਈ ਉੱਥੇ ਜਿਹੜਾ ਆ ਹੋਲਡ ਅਪ ਹੋਇਆ ਆ, ਅਤੇ ਜਦੋਂ ਪੁਲਿਸ ਡੋਰ ਖੜਕਾ ਕੇ ਅੰਦਰ ਗਈ ਅਤੇ ਜਿਹੜਾ ਬੰਦੇ ਨੇ ਇਸ ਬੀਬੀ ਨੂੰ ਇੱਕ ਤਰ੍ਹਾਂ ਦੇ ਨਾਲ ਆਪਣੇ ਕੋਲ ਫੜ ਕੇ ਰੱਖਿਆ ਹੋਇਆ ਸੀ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਹੁਣ ਤੱਕ ਜਿਹੜੀ ਲੇਟੈਸਟ ਖਬਰ ਇਹ ਆ ਰਹੀ ਆ ਵੀ 9 ਪੁਲਿਸ ਆਫਿਸਰਸ ਫੱਟੜ ਹੋਏ ਹੈਗੇ ਆ। ਜਿਹੜਾ ਸਸਪੈਕਟ ਆ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈਗਾ, ਅਤੇ ਹਜੇ ਸਿਚੁਏਸ਼ਨ ਨਵੀਂ ਡਿਵੈਲਪ ਹੋ ਰਹੀ ਆ। ਉੱਥੇ ਦੇ CBS ਅਫੀਲੀਏਟ KPHO TV ਨੇ ਦੱਸਿਆ, ਅਤੇ ਪਹਿਲਾਂ ਤਾਂ ਵੀ ਸੀਨ ਸਹੀ ਸੀ ਜਦੋਂ ਉਹ ਗਏ ਆ, ਪਰ ਬਾਅਦ 'ਚ ਇੱਕਦਮ ਜਦੋਂ ਗੋਲੀਆਂ ਚੱਲੀਆਂ ਅਤੇ ਹੁਣ ਸਿਚੁਏਸ਼ਨ ਕਾਫੀ ਬੈਡ ਹੈਗੀ ਆ। ਜੀ,
ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕੰਟੈਮੀਨੇਸ਼ਨ ਜਿਹੜਾ ਆ ਹਰਜੋਤ ਸਿੰਘ ਜੀ ਵੱਧਦਾ ਜਿਹੜਾ ਉਹ ਜਾ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਈ ਆ ਵੀ ਮਿਸ਼ੀਗਨ ਤੋਂ ਜਿਹੜਾ ਇੱਕ ਬੀਫ ਆ ਰਿਹਾ ਸੀਗਾ ਉਸ ਦੇ ਵਿੱਚ ਡੇਂਜਰਸ ਲੈਵਲ ਖਤਰਨਾਕ ਪੱਧਰ ਦੇ ਉੱਤੇ ਜਿਹੜੇ ਖਤਰਨਾਕ ਕੈਮੀਕਲਸ ਆ ਫੋਰਐਵਰ ਕੈਮੀਕਲਸ ਆ ਉਹ ਪਾਏ ਗਏ ਸੀਗੇ। ਇੱਕ ਸਮਾਲ ਫਾਰਮ ਦੇ ਉੱਤੇ ਜਿਹੜਾ ਬੀਫ ਜਿਹੜਾ ਬਣਦਾ ਸੀਗਾ ਜਿਹੜੀਆਂ ਮੱਝਾਂ ਗਾਵਾਂ ਉੱਥੇ ਜਿਹੜੀਆਂ ਪਲਦੀਆਂ ਸੀਗੀਆਂ ਉਸ ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈਗਾ ਆ। ਸੋ ਅਧਿਕਾਰੀ ਤਾਂ ਇਹ ਕਹਿ ਰਹੇ ਵੀ ਇੱਕ ਆਈਸੋਲੇਟਿਡ ਈਵੈਂਟ ਜਿਹੜਾ ਉਹ ਸੀਗਾ ਇੱਕ ਸੀਵੇਜ ਸਲੱਜ ਕਹਿੰਦੇ ਆ ਵੀ ਉੱਥੇ ਉਹ ਉੱਥੇ ਹੋਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ ਸੀਗਾ। ਸੋ ਇਹਨਾਂ ਚੀਜ਼ਾਂ 'ਤੇ ਨਾ ਜਿਹੜੀ ਵੀ ਆਪਾਂ ਚੀਜ਼ ਦੇ ਇੱਥੋਂ ਤੱਕ ਕਿ ਆਪਾਂ ਦੇਖਿਆ ਵੀ ਕਿੰਨੀ ਵਾਰੀ ਸੈਲਡ ਵੀ ਆਪਾਂ ਦੇਖਦੇ ਹਾਂ ਉਹਦੇ ਵਿੱਚ ਵੀ ਕੋਈ ਨਾ ਕੋਈ ਕਈ ਵਾਰੀ ਬੈਕਟੀਰੀਏ ਦੇ ਬਾਰੇ ਦੱਸਿਆ ਜਾਂਦਾ ਹੈਗਾ। ਹਰ ਇੱਕ ਦੇ ਉੱਤੇ ਨਜ਼ਰ ਰੱਖਣੀ ਸਾਡੇ ਲਈ ਵੀ ਨਾਮੁਮਕਿਨ ਆ। ਸੋ ਹਰ ਇੱਕ ਬੰਦਾ ਆਪਣੇ ਪੱਧਰ ਦੇ ਉੱਤੇ ਵੀ ਜਿਹੜੀ ਉਹ ਕੋਸ਼ਿਸ਼ ਕਰਿਆ ਕਰੋ ਵੀ ਕਿਹੜੀਆਂ ਚੀਜ਼ਾਂ ਦਾ ਰੀਕਾਲ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਦਾ ਜਿਹੜਾ ਰੀਕਾਲ ਹੋਇਆ ਆ ਤਾਂ ਜੋ ਭਾਈ ਇੱਦਾਂ ਦੀ ਚੀਜ਼ ਖਾ ਕੇ ਕੋਈ ਬਿਮਾਰ ਨਾ ਜਿਹੜਾ ਉਹ ਪੈ ਜਾਵੇ। ਬਹੁਤ ਵਾਰੀ ਇੱਦਾਂ ਦੀਆਂ ਚੀਜ਼ਾਂ ਖਾਣ ਦੇ ਨਾਲ ਕਈ ਵਾਰੀ ਜਾਨੀ ਨੁਕਸਾਨ ਵੀ ਜਿਹੜਾ ਉਹ ਹੋ ਜਾਂਦਾ ਹੁੰਦਾ ਆ। ਸੋ ਧਿਆਨ ਜਿਹੜਾ ਉਹ ਜ਼ਰੂਰ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਜੀ। ਅਗਲੀ ਖਬਰ ਇੰਡੀਆ ਤੋਂ ਆ ਰਹੀ ਆ। ਇੰਡੀਆ ਦੇ ਵਿੱਚ ਜਿਹੜਾ ਹਿਜਬ ਨੂੰ ਲੈ ਕੇ ਪ੍ਰੋਟੈਸਟ ਹੋ ਰਿਹਾ ਆ ਉਹ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਸੋ ਉੱਥੇ ਜਿਹੜੀਆਂ ਲੇਡੀਜ਼ ਆ ਮੁਸਲਮਾਨ ਬੀਬੀਆਂ ਆ ਉਹ ਪ੍ਰੋਟੈਸਟ ਕਰ ਰਹੀਆਂ ਵੀ ਹਿਜਬ ਇਜ਼ ਆਵਰ ਰਾਈਟ। ਸੋ ਹੁਣ ਇਹ ਇੰਟਰਨੈਸ਼ਨਲ ਖਬਰ ਬਣ ਗਈ ਆ। ਅੱਜ ਹਰ ਇੱਕ ਦੁਨੀਆ ਦਾ ਮੇਜਰ ਜਿਹੜਾ ਨਿਊਜ਼ ਆਊਟਲੈਟ ਆ ਚਾਹੇ ਉਹ ਨਿਊਯਾਰਕ ਟਾਈਮ ਆ CNN ਆ ਸਾਰਿਆਂ ਨੇ ਫਰੰਟ ਪੇਜ ਦੇ ਉੱਤੇ ਸਟੋਰੀ ਲਾਈਆਂ ਵੀ ਕਿਸ ਤਰ੍ਹਾਂ ਕਰਨਾਟਕਾ ਦੇ ਵਿੱਚ ਇੱਕ ਮੁਸਲਮਾਨ ਬੱਚੀ ਨੂੰ ਉੱਥੇ ਜਿਹੜੇ ਕਾਲਜ ਦੇ ਵਿੱਚ ਸਟੂਡੈਂਟਸ ਵੱਲੋਂ ਤੰਗ ਕੀਤਾ ਗਿਆ ਵੀ ਉਸਨੇ ਹਿਜਬ ਪਾਇਆ ਸੀ। ਹੁਣ ਇਹ ਕੇਸ ਜਿਹੜਾ ਆ ਕੋਰਟ ਦੇ ਵਿੱਚ ਵੀ ਚਲਾ ਗਿਆ ਹੈਗਾ ਪਰ ਰੌਲਾ ਜ਼ਰੂਰ ਪੈ ਰਿਹਾ ਹੈਗਾ ਕਿਉਂਕਿ ਇਲੈਕਸ਼ਨ ਹੋਣੀਆਂ ਆ। ਇਲੈਕਸ਼ਨ ਦੇ ਵਿੱਚ ਵੀ ਇਹ ਇਸ਼ੂ ਬਣਦਾ ਜਾ ਰਿਹਾ ਆ ਤੇ ਜਿਹੜੇ ਮਿਨੋਰਟੀਜ਼ ਆ ਉਹ ਕਹਿੰਦੇ ਵੀ ਅਸੀਂ ਇਸ ਟਾਈਮ ਖਤਰੇ ਦੇ ਵਿੱਚ ਹੈਗੇ ਆ ਜੀ। ਅਮਰੀਕਾ ਨੇ ਪਹਿਲੀ ਵਾਰੀ ਆਪਣਾ ਸਰਪਲਸ ਬਜਟ ਜਿਹੜਾ ਆ ਉਹ ਪੇਸ਼ ਕੀਤਾ ਹੈਗਾ ਆ। ਕਹਿੰਦੇ ਪਿਛਲੇ 2 ਸਾਲਾਂ 'ਚ ਪਹਿਲੀ ਵਾਰੀ ਹੋਇਆ ਆ ਵੀ US ਨੇ 119 ਬਿਲੀਅਨ ਡਾਲਰ ਦਾ ਜਿਹੜਾ ਬਜਟ ਸਰਪਲਸ ਆ ਜਨਵਰੀ ਦੇ ਵਿੱਚ ਉਹ ਪੋਸਟ ਕੀਤਾ ਹੈਗਾ ਆ। ਸੋ ਇਹ ਬੜੀ ਕਮਾਲ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਦੇਖੀ ਗਈ ਹੈਗੀ ਆ। ਸੋ ਆਪਾਂ ਦੇਖਿਆ ਵੀ ਪਿਛਲੇ 2 ਸਾਲਾਂ ਦੇ ਵਿੱਚ ਕੋਵਿਡ ਦੇ ਕਰਕੇ ਤਾਂ ਖਰਚਾ ਬਹੁਤ ਜ਼ਿਆਦਾ ਜਿਹੜਾ ਸਰਕਾਰਾਂ ਦਾ ਜਿਹੜਾ ਉਹ ਵਧਿਆ ਸੀਗਾ ਪਰ ਹੁਣ ਐਨਡੈਮਿਕ ਵੱਲ ਨੂੰ ਕਦਮ ਜਿਹੜੀ ਉਹ ਵਧਾ ਰਹੀ ਹੈਗੀ ਆ। ਸੋ ਉਹਦੇ ਨਾਲ ਕਹਿੰਦੇ ਵੀ ਸ਼ਾਰਪ ਡਰਾਪ ਹੋਇਆ ਜਾਂ ਖਰਚੇ ਨੂੰ ਲੈ ਕੇ। ਸੋ ਟ੍ਰੈਜਰੀ ਡਿਪਾਰਟਮੈਂਟ ਨੇ ਕਿਹਾ ਵੀ 119 ਬਿਲੀਅਨ ਡਾਲਰ ਦਾ ਜਿਹੜਾ ਬਜਟ ਸਰਪਲਸ ਆ ਉਹ ਜਨਵਰੀ ਦੇ ਵਿੱਚ ਦੇਖਿਆ ਗਿਆ ਹੈ ਜੀ। ਆਪਣੇ ਗੁਆਂਢੀ ਮੁਲਕ ਦੇ ਵਿੱਚ ਜਰਨਲਿਸਟਾਂ ਦੇ ਕਤਲ ਬਹੁਤ ਆਮ ਜਿਹੇ ਹੋ ਗਏ ਹੈਗੇ ਆ। ਇਸ ਸਾਲ ਦੇ ਵਿੱਚ ਹਜੇ 1 ਮਹੀਨਾ ਤੇ 10 ਦਿਨ ਹੋਏ ਹੈਗੇ ਆ। ਪੰਜਵਾਂ ਜਰਨਲਿਸਟ ਜਿਹੜਾ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈਗਾ। ਜਿਹੜੇ ਇਸ ਤੋਂ ਪਹਿਲਾਂ 4 ਜਰਨਲਿਸਟ ਕਤਲ ਕੀਤੇ ਗਏ ਸੀ ਤੇ 6:30 ਵਜੇ ਕਹਿੰਦੇ ਵੀ ਉਹ ਆਪਣੇ ਘਰ ਦੇ ਵਿੱਚ ਬੈਠਾ ਸੀ ਜਦੋਂ ਕੁਛ ਬੰਦੇ ਆਏ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਜੀ। ਸੋ ਹਰਜੋਤ ਸਿੰਘ ਜੀ ਇਹ ਆਪਣੇ ਦੱਖਣ ਵਾਲੇ ਗੁਆਂਢੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਮੈਕਸੀਕੋ ਦੀ। ਜੀ ਜੀ ਬਿਲਕੁਲ। ਸੋ ਦੂਜੇ ਪਾਸੇ ਤਾਂ ਪ੍ਰੋਟੈਸਟ ਜਿਹੜੇ ਆਪਣੇ ਉੱਤਰ ਵਾਲੇ ਪਾਸੇ ਜਿਹੜੇ ਆ ਉਹ ਚੱਲ ਰਹੇ ਹੈਗੇ ਨੇ ਤੇ ਸੈਨੇਟਰਸ ਜਿਹੜੇ ਆ ਅਮਰੀਕਾ ਦੇ ਉਹ ਇਹ ਹੁਣ ਕਹਿ ਰਹੇ ਨੇ ਵੀ ਜਿਹੜਾ CIA ਆ ਸੈਂਟਰਲ ਇੰਟੈਲੀਜੈਂਸ ਏਜੰਸੀ ਆ ਉਹਨਾਂ ਦਾ ਵੀ ਜਿਹੜੇ ਸੀਕਰੇਟ ਤੇ ਚਲੋ ਓਬਵੀਅਸਲੀ ਉਹਨਾਂ ਦੇ ਹੈਗੇ ਹੀ ਆ। ਹੁਣ ਇਹ ਸੈਨੇਟਰਸ ਇਹ ਦਾਅਵਾ ਕਰ ਰਹੇ ਆ ਵੀ ਅਮਰੀਕਨਸ ਦਾ ਡਾਟਾ ਜਿਹੜੀ ਇਨਫੋਰਮੇਸ਼ਨ ਆ ਉਹ ਲਗਾਤਾਰ ਇਕੱਠੀ ਕਰ ਰਹੇ ਆ ਤੇ ਇੱਕ ਗੁਪਤ ਥਾਂ ਦੇ ਉੱਤੇ ਇਹਨਾਂ ਨੇ ਰੈਪੋਜ਼ਿਟਰੀ ਜਿਹੜੀ ਉਹ ਬਣਾ ਕੇ ਰੱਖੀ ਆ। 2 ਜਿਹੜੇ ਡੈਮੋਕ੍ਰੇਟਸ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਉੱਤੇ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਇਹ ਦਾਅਵਾ ਕੀਤਾ ਆ। ਓਰੇਗਨ ਦੇ ਸੈਨੇਟਰ ਰੌਨ ਵਾਈਡਨ ਤੇ ਨਿਊ ਮੈਕਸੀਕੋ ਦੇ ਮਾਰਟਿਨ ਹੈਨਰਿਚ ਉਹਨਾਂ ਨੇ ਜਿਹੜੀ ਇਹ ਚਿੱਠੀ ਲਿਖੀ ਆ ਟਾਪ ਇੰਟੈਲੀਜੈਂਸ ਦੇ ਜਿਹੜੇ ਅਧਿਕਾਰੀਆਂ ਨੂੰ ਵੀ ਇਸ ਪ੍ਰੋਗਰਾਮ ਦੇ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇ ਤੇ ਇਸ ਨੂੰ ਡੀਕਲਾਸੀਫਾਈ ਜਿਹੜਾ ਉਹ ਕੀਤਾ ਜਾਵੇ। ਇਹ ਲੰਮੇ ਚਿਰ ਤੋਂ ਹਰਜੋਤ ਸਿੰਘ ਜੀ ਸਨੋਡਨ ਦੇ ਵੇਲੇ ਤੋਂ ਤੇ ਉਸ ਤੋਂ ਪਹਿਲਾਂ ਜੂਲੀਅਨ ਅਸਾਂਜ ਦੇ ਵੇਲੇ ਤੋਂ ਇਹ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ ਵੀ ਅਮਰੀਕਾ ਦੀਆਂ ਹੀ ਜਿਹੜੀਆਂ ਇਹ ਜਿਹੜੀਆਂ ਸੰਸਥਾਵਾਂ ਆ ਇਹ ਇੰਸਟੀਟਿਊਸ਼ਨਸ ਆ ਇਹ ਆਪਣੇ ਹੀ ਲੋਕਾਂ ਦਾ ਜਿਹੜਾ ਡਾਟਾ ਆ ਉਹਨਾਂ ਤੋਂ
ਪੁੱਛੇ ਬਗੈਰ ਵਿਦਆਊਟ ਐਨੀ ਵਾਰੰਟਲੈਸ ਜਿਹੜਾ ਆ ਉਹ ਇਕੱਠਾ ਕਰੀ ਜਾ ਰਹੀ ਹੈਗੀ ਆ। ਇਸ ਨੂੰ ਲੈ ਕੇ ਪ੍ਰਾਈਵੇਸੀ ਨੂੰ ਲੈ ਕੇ ਬਹੁਤ ਜਿਹੜੇ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਹੈਗੀਆਂ ਆ। ਅਜਿਹੀਆਂ ਪਹਿਲੀਆਂ ਵਾਇਲੇਸ਼ਨਸ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੇ ਸਿਵਲ ਲਿਬਰਟੀਜ਼ ਦੇ ਕਾਰਕੁਨ ਕਹਿ ਲਓ ਜਾਂ ਉਹ ਸੰਸਥਾਵਾਂ ਆ, ਉਹਨਾਂ ਨੇ ਅਦਾਲਤਾਂ ਦਾ ਵੀ ਜਿਹੜਾ ਉਹ ਰੁੱਖ ਕੀਤਾ ਆ, ਸਵਾਲ ਜਵਾਬ ਵੀ ਕੀਤੇ ਆ, ਪਰ ਅਜੇ ਤੱਕ ਵੀ ਜਿਹੜੀ CIA ਜਾਂ NSA ਆ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਬਹੁਤਾ ਜਿਹੜਾ ਹੈ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਹੈਗੀ। ਲੋਕ ਅੰਦਰੋਂ ਖਾਤੀ ਜਿਹੜੀ ਜਾਣਦੇ ਵੀ ਆ ਵੀ ਇਹ ਜਿਹੜੀਆਂ CIA ਹੋ ਗਿਆ, NSA ਹੋ ਗਿਆ, ਆਪਣੇ ਸਾਰਿਆਂ ਦਾ ਡਾਟਾ ਜਿਹੜਾ ਆ ਉਹ ਇਕੱਠਾ ਲਗਾਤਾਰ ਕਰੀ ਜਾ ਰਹੀਆਂ ਆ। ਪ੍ਰਾਈਵੇਸੀ ਦੀਆਂ ਪੂਰੀਆਂ ਧੱਜੀਆਂ ਜਿਹੜੀਆਂ ਉਹ ਉਡਾ ਰਹੀਆਂ ਨੇ, ਜਦਕਿ ਪ੍ਰਾਈਵੇਸੀ ਇੱਕ ਕਾਫੀ ਵੱਡਾ ਜਿਹੜਾ ਮੁੱਦਾ ਆ ਉਹ ਅਮਰੀਕਾ ਦੇ ਵਿੱਚ ਰਿਹਾ ਹੈਗਾ ਆ। ਜੀ ਬਿਲਕੁਲ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ। ਇੱਕ ਵਾਰੀ ਫਿਰ ਦੱਸਦੇ ਜਾਈਏ, ਜਿਸ ਤਰ੍ਹਾਂ ਕੱਲ ਆਪਣੀ ਟੀਮ ਗਈ ਹੋਈ ਸੀ ਟੋਲੈਰੀ ਦੇ ਵਿੱਚ, ਜਿੱਥੇ ਐਗਰੀ ਫੈਸਟ ਹੋਇਆ, ਕਿਸਾਨ ਮੇਲਾ ਸੀ, ਉੱਥੇ ਟੈਕਨੋਲੋਜੀ ਨਾਲ ਰਿਲੇਟਡ ਕਿਸ ਤਰ੍ਹਾਂ ਦੇ ਜਿਹੜੇ ਡਰੋਨ ਆਏ ਹੈਗੇ ਆ ਉਹ ਹੁਣ ਐਪਲ ਵੀ ਆਪੇ ਤੋੜੂਗੇ, ਬੰਦਿਆਂ ਦੀ ਜ਼ਰੂਰਤ ਨਹੀਂ ਪੈਣੀ। ਸੋ ਉਹ ਕਾਫੀ ਸਾਰੀਆਂ ਵੀਡੀਓਜ਼ ਜਿਹੜੀ ਨਵੀਂ ਟੈਕਨੋਲੋਜੀ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੰਜਾਬੀ ਰੇਡੀਓ USA ਦੀ YouTube ਤੇ Facebook ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਉੱਥੇ ਦੇਖ ਸਕੋ ਜੀ। ਤੇ ਇੱਕ ਉੱਥੇ ਨਦੀਨਾਂ ਨੂੰ ਨਸ਼ਟ ਕਰਨ ਵਾਲਾ ਲੇਜ਼ਰ ਟੈਕਨੋਲੋਜੀ, ਉਹ ਵੀ ਜਲਦ ਉਸ ਦੀ ਵੀਡੀਓ ਤੁਹਾਡੇ ਸਾਹਮਣੇ ਜਿਹੜੀ ਉਹ ਪੇਸ਼ ਕੀਤੀ ਜਾਊਗੀ। ਲੇਜ਼ਰ ਵੀਡਰ ਕਰਕੇ ਜਿਹੜਾ ਉੱਥੇ ਉਹ ਸੀਗਾ। ਬਾਕੀ ਕੁਛ ਐਂਟੀਕ ਟਰੈਕਟਰ ਵੀ ਜਿਹੜੇ ਸੀਗੇ, ਨਵੇਂ ਵੀ ਸੀਗੇ, ਵੱਡੇ ਵੀ ਸੀਗੇ, ਛੋਟੇ ਵੀ ਸੀਗੇ, ਕਈ ਕੁਛ ਜਿਹੜਾ ਉੱਥੇ ਦੇਖਣ ਨੂੰ ਜਿਹੜਾ ਸਾਨੂੰ ਮਿਲਿਆ ਤੇ ਅਸੀਂ ਉਸ ਨੂੰ ਕੈਦ ਕੀਤਾ ਹੈ ਕੈਮਰੇ ਦੀ ਅੱਖ ਦੇ ਨਾਲ, ਤੇ ਉਹ ਤੁਹਾਨੂੰ ਜਲਦ ਹੀ ਜਿਹੜਾ Facebook ਤੇ YouTube ਦੇ ਉੱਤੇ ਉਸ ਨੂੰ ਦਿਖਾਵਾਂਗੇ ਤੇ ਸੁਣਾਵਾਂਗੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਹਰਜੋਤ ਸਿੰਘ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ US।